वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਦੇਖਦੇ ਹਾਂ ਬੀਤੀ ਕੱਲ 13 ਨਵੰਬਰ ਨੂੰ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਦੀ ਜਿਹੜੀ ਮੀਟਿੰਗ ਸੀ, ਉੱਥੇ ਦੁਬਾਰਾ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈਗੇ ਆ ਉਹਨਾਂ ਦੀ ਚੋਣ ਕੀਤੀ ਗਈ ਹੈ ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਜਿਹੜਾ ਪ੍ਰਧਾਨ ਹੈਗਾ ਉਹ ਚੁਣਿਆ ਗਿਆ। ਜਿੱਥੇ ਇਸ ਮੀਟਿੰਗ ਦੇ ਵਿੱਚ ਹੋਰ ਕਈ ਮਤੇ ਵੀ ਪਾਸ ਕੀਤੇ ਗਏ ਹੈਗੇ ਆ ਸਿੱਖ ਇਸ਼ੂਜ਼ ਦੇ ਨਾਲ ਰਿਲੇਟਡ, ਉੱਥੇ ਹੀ ਇੱਕ ਅਹਿਮ ਘਟਨਾ SGPC ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਜਦੋਂ ਉਹ ਸਿੱਖ ਮੁੱਦਿਆਂ ਨੂੰ ਚੁੱਕ ਰਹੇ ਸਨ, ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਨੂੰ ਰੋਕਿਆ ਗਿਆ। ਇਹ ਸਾਰਾ ਘਟਨਾਕ੍ਰਮ ਕੈਮਰਿਆਂ ਦੇ ਵਿੱਚ ਵੀ ਕੈਦ ਹੋਇਆ, ਮੀਡੀਆ ਦੇ ਵਿੱਚ ਵੀ ਜਿਹੜੀਆਂ ਸੁਰਖੀਆਂ ਹੈਗੀਆਂ ਨੇ ਉਹ ਬਣੀਆਂ ਨੇ। ਸਿੱਖ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਨੂੰ ਜਦੋਂ ਇੱਕ ਸਿੱਖ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਬਾਰੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਹੈ, ਉਸ ਤੋਂ ਬਾਅਦ ਇੱਕ ਹੋਰ ਇਸ਼ੂ ਉਹਨਾਂ ਨੇ ਚੁੱਕਣਾ ਸੀ ਜਿਸ ਨੂੰ ਰੋਕਿਆ ਗਿਆ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਜਿਹੜੇ ਬਾਕੀ ਦੇ ਉੱਥੇ ਮੌਜੂਦ ਸਨ। ਸੋ ਇਹਦੇ ਪਿੱਛੇ ਕਾਰਨ ਕੀ ਹੋਇਆ, ਕੀ ਘਟਨਾਕ੍ਰਮ ਓਵਰਆਲ ਬਣਿਆ ਤੇ ਇਹ ਸਾਰੀ ਗੇਮ ਦੇ ਬਿਹਾਈਂਡ ਕੀ ਹੋ ਸਕਦਾ ਹੈ, ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਕੀ ਹੋ ਸਕਦਾ ਹੈ, ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਹ ਜਨਰਲ ਇਜਲਾਸ ਹੋਇਆ, ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੁਬਾਰਾ ਚੁਣਿਆ ਗਿਆ। ਸੁਖਬੀਰ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਇਸ ਵਕਤ ਲੀਡਰ ਹੈਗੇ ਆ, ਉਹਨਾਂ ਨੂੰ ਸਾਰੇ ਜਿਹੜੇ ਅਧਿਕਾਰ ਹੈਗੇ ਆ ਉਹ ਸੌਂਪ ਦਿੱਤੇ ਗਏ ਸੀ। ਸੋ ਇਹ ਸਾਰਾ ਜਿਹੜਾ ਚੱਲ ਰਿਹਾ ਘਟਨਾਕ੍ਰਮ ਹੋਇਆ, ਇਹਦੇ ਬਿਹਾਈਂਡ ਕੀ ਹੋ ਸਕਦਾ। ਸੋ ਸਾਡੇ ਨਾਲ ਪੰਜਾਬ ਤੋਂ ਬੀਬੀ ਕਿਰਨਜੋਤ ਕੌਰ ਫੋਨ ਲਾਈਨ ਤੇ ਬਣੇ ਨੇ, ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਕਿਰਨਜੋਤ ਕੌਰ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਤਾਂ ਬੀਬੀ ਕਿਰਨਜੋਤ ਕੌਰ ਜੀ, ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਹੈਗਾ, ਇੱਕ ਮੰਦਭਾਗੀ ਘਟਨਾ SGPC ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ, ਉਹਦੇ ਜਨਰਲ ਇਜਲਾਸ ਦੇ ਵਿੱਚ ਜਿਹੜੇ ਫੀਮੇਲ ਉਹਦੇ ਮੈਂਬਰ ਹੈਗੇ ਆ ਉਹਨਾਂ ਵੱਲੋਂ ਮੁੱਦਾ ਚੁੱਕਿਆ ਜਾਂਦਾ ਤੇ ਉਹਨਾਂ ਨੂੰ ਉੱਥੇ ਵਿੱਚ ਇੰਟਰਪਟ ਕਰਕੇ ਨਾਲੇ ਮਾਈਕ ਖੋਹਿਆ ਜਾਂਦਾ ਤੇ ਨਾਲ ਹੀ ਉਹਨਾਂ ਨਾਲ ਦੀ ਨਾਲ ਜਿਹੜਾ ਪਾਠ ਹੈਗਾ ਉਹ ਸ਼ੁਰੂ ਕਰ ਦਿੱਤਾ ਜਾਂਦਾ। ਸੋ ਜਿੱਥੇ ਇਸ ਘਟਨਾਕ੍ਰਮ ਬਾਰੇ ਮੈਂ ਤੁਹਾਡੇ ਕੋਲੋਂ ਡਿਟੇਲ ਦੇ ਵਿੱਚ ਜਾਣਨਾ ਚਾਹੂੰਗਾ, ਨਾਲ ਹੀ ਇਹਦੇ ਪਿੱਛੇ ਕਾਰਨ ਕੀ ਹੈਗਾ ਕਿ ਤੁਹਾਨੂੰ ਕਿਉਂ ਬੋਲਣ ਤੋਂ ਰੋਕਿਆ ਗਿਆ, ਇਹਦੀ ਵਜ੍ਹਾ ਤੁਸੀਂ ਕੀ ਮੰਨਦੇ ਹੋ? ਜਦੋਂ ਕੱਲ ਦਾ ਇਜਲਾਸ ਹੋਇਆ ਤਾਂ ਇੱਕ ਪ੍ਰਧਾਨ ਦੀ ਚੋਣ ਵਾਸਤੇ ਜਿਹੜਾ ਇੱਕ ਸਿਸਟਮ ਹੈਗਾ, ਉਹਦੇ ਅਨੁਸਾਰ ਸਾਰੀ ਪ੍ਰਕਿਰਿਆ ਹੋਈ ਜੀ। ਤੇ ਉਸ ਤੋਂ ਬਾਅਦ ਜਦੋਂ ਪ੍ਰਧਾਨ ਜੀ ਨੇ ਮਤੇ ਰੱਖਣੇ ਸ਼ੁਰੂ ਕੀਤੇ ਤੇ ਮੈਂ ਕਿਹਾ ਕਿ ਮੈਂ ਮਤਾ ਰੱਖਣਾ ਚਾਹੁੰਦੀ ਹਾਂ, ਮੈਂ ਗੱਲ ਕਰਨਾ ਚਾਹੁੰਦੀ ਹਾਂ। ਮੈਨੂੰ ਕਹਿਣ ਲੱਗੇ ਕਿ ਜਦੋਂ ਮੈਂ ਮਤੇ ਪੜ੍ਹ ਲਵਾਂ ਉਸ ਤੋਂ ਬਾਅਦ ਤੂੰ ਆਪਣਾ ਵਿੱਚ ਬੋਲ ਲੈਣਾ। ਮੈਂ ਕਿਹਾ ਚਲੋ ਠੀਕ ਹੈ ਜੀ। ਤੇ ਜਦੋਂ ਮਤਿਆਂ ਤੋਂ ਬਾਅਦ ਉਹ ਉਹਨਾਂ ਦੀ ਪ੍ਰਵਾਨਗੀ ਲਈ ਕਾਲ ਦੇਣ ਲੱਗੇ ਤੇ ਉਸ ਤੋਂ ਪਹਿਲੇ ਮੈਂ ਖੜੀ ਹੋ ਗਈ। ਮੈਂ ਕਿਹਾ ਜੀ, ਇੱਕ ਤਾਂ ਉਹਨਾਂ ਨੇ ਮਤਾ ਜਿਹੜਾ ਪੇਸ਼ ਕੀਤਾ ਸੀ ਜੀ, ਜਿਹੜਾ ਇੱਥੇ 10ਵੀਂ ਤੋਂ 12ਵੀਂ ਦੀਆਂ ਸਕੂਲ ਬੁੱਕਸ ਹਿਸਟਰੀ ਦੀਆਂ ਕਿਤਾਬਾਂ ਹੈਗੀਆਂ, ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਬਾਰੇ ਜੀ, ਤੇ ਨਾਲੇ ਉਹਨਾਂ ਨੇ ਗੱਲ ਕੀਤੀ ਕਿ ਜੀ ਜਿਹੜੇ ਰਾਈਟਰਸ ਹਨ ਉਹਨਾਂ ਬਾਰੇ ਕੋਈ ਸਖਤ ਐਕਸ਼ਨ ਲਿਆ ਜਾਏਗਾ। ਇਹੋ ਜਿਹੀ ਕੋਈ ਮਤਾ ਬਾਈ ਨੇਮ ਨਹੀਂ ਸੀ ਹੈਗਾ, ਤੇ ਮੈਨੂੰ ਮਤੇ ਦੀ ਸਮਝ ਨਹੀਂ ਆਈ ਤੇ ਮੈਂ ਕਿਹਾ ਮੈਂ ਗੱਲ ਕਰਨੀ ਚਾਹੀ। ਕਿਉਂਕਿ ਪਿਛਲੇ ਦਿਨਾਂ ਚ ਮੈਂ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 2 ਹਫ਼ਤੇ ਤੋਂ ਆਊਟ ਆਫ ਕੰਟਰੀ ਸੀ, ਮੈਂ ਬਹੁਤਾ ਇਨ ਟੱਚ ਨਹੀਂ ਰਹਿ ਸਕੀ ਕਿ ਕੀ ਹੋ ਰਿਹਾ ਹੈਗਾ। ਬਟ ਮੈਨੂੰ ਇੰਨਾ ਜ਼ਰੂਰ ਪਤਾ ਸੀ ਕਿ ਡਾਕਟਰ ਕਿਰਪਾਲ ਸਿੰਘ ਦੇ ਅਗੇਂਸਟ ਕੋਈ ਐਕਸ਼ਨ ਸ਼੍ਰੋਮਣੀ ਕਮੇਟੀ ਨੇ ਲਿਆ ਹੈਗਾ, ਜਿਹੜੇ ਪ੍ਰੋਜੈਕਟਸ ਤੋਂ ਕੰਮ ਕਰਦੇ ਪਏ ਉਹਨਾਂ ਨੂੰ ਹਟਾ ਦਿੱਤਾ ਗਿਆ। ਇੱਕ ਸੌਟ ਆਫ ਹਿਊਮਿਲੀਏਟਿੰਗ ਜਿਹਾ ਨਾ ਵਤੀਰਾ ਸੀ ਉਹਨਾਂ ਦੇ ਨਾਲ ਜੀ। ਤੇ ਮੈਂ ਉੱਥੇ ਗੱਲ ਕਰਨੀ ਚਾਹੀ ਕਿ ਵੀ ਡਾਕਟਰ ਕਿਰਪਾਲ ਸਿੰਘ ਦੇ ਨਾਲ ਅਗਰ ਤੁਸੀਂ ਸਹਿਮਤ ਨਹੀਂ ਹੋ, ਅਗਰ ਕੋਈ ਇਹੋ ਜਿਹੀ ਗੱਲ ਹੈ ਵੀ, ਤੇ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ ਕਿ ਤੁਸੀਂ ਉਹਨਾਂ ਨਾਲ ਇੱਜ਼ਤ ਦੇ ਨਾਲ ਵੀ ਰਿਜ਼ੋਲਵ ਕਰ ਸਕਦੇ ਹੋ। ਤੁਹਾਨੂੰ ਇਹਨੂੰ
ਇੱਕ ਤਮਾਸ਼ਾ ਜਿਹਾ ਬਣਾਉਣ ਦੀ ਜ਼ਰੂਰਤ ਨਹੀਂ ਹੈ ਜੀ। ਪਰ ਜਿਉਂ ਹੀ ਮੈਂ ਡਾਕਟਰ ਕਿਰਪਾਲ ਸਿੰਘ ਦਾ ਨਾਂ ਲਿਆ, ਉਹਦੇ ਨਾਲ ਹੀ ਉਹ ਹੈਗਾ ਇੱਕ ਟਕਸਾਲ ਦੇ ਨਾਲ ਸੰਬੰਧਿਤ ਮੈਂਬਰ, ਤੇ ਉਹਨੇ ਤੇ ਉਹ ਬੀਬੀ ਜਗੀਰ ਕੌਰ ਸੀ, ਉਹਨਾਂ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਬੋਲਣਾ ਸ਼ੁਰੂ ਹੋ ਗਏ। ਤੇ ਹਾਲੇ ਮੈਂ ਗੱਲ ਕਰ ਹੀ ਰਹੀ ਹਾਂ ਤੇ ਪਿੱਛੇ ਨਾ ਇਸ਼ਾਰਾ ਕੀਤਾ ਜੀ ਬਾਕੀ ਮੈਂਬਰ ਨੇ, ਜੀ ਖੜੇ ਹੋ ਕੇ ਗੱਲ ਕਰੋ, ਖੜੇ ਹੋ ਕੇ ਗੱਲ ਕਰੋ। ਫਿਰ ਉਹਨਾਂ ਰੱਪਾ ਇਹਨਾਂ ਨੇ ਉੱਥੇ ਹੀ ਪਾਤਾ। ਤੇ ਜਿਹੜਾ ਇਹ ਹੈਗਾ ਸੀ ਟਕਸਾਲ ਵਾਲਾ ਮੈਂਬਰ, ਜਿਹੜਾ ਇਹਨਾਂ ਦਾ ਬੁਲਾਰਾ ਵੀ ਹੈ, ਇਹਨਾਂ ਦੇ ਸੰਤ ਸਮਾਜ ਦਾ ਬੜਾ ਚਰਨਜੀਤ ਸਿੰਘ ਜਸੋਵਾਲ ਜੀ, ਇਹਨੇ ਮੈਂ ਤਾਂ ਮਾਈਕ ਖੋਣ ਦੀ ਕੋਸ਼ਿਸ਼ ਕੀਤੀ। ਮੈਂ ਮਾਈਕ ਪਕੜ ਲਿਆ, ਮੈਂ ਸੋਚਿਆ ਸ਼ਾਇਦ ਭਲੇਖੇ ਦੇ ਨਾਲ ਕਈ ਵਾਰ ਤਾਰ ਖਿੱਚੀ ਜਾਂਦੀ ਹੈ ਬਹੁਤ, ਬਟ ਵੈਰੀ ਡੈਲੀਬਰੇਟਲੀ ਦੁਬਾਰਾ ਜਦ ਮਾਈਕ ਖਿੱਚਿਆ ਤੇ ਆਈ ਹੈਲਡ ਔਨ ਟੂ ਦ ਮਾਈਕ। ਇੱਕ ਮੈਂਬਰ ਹੋਰ ਖੜਾ ਹੋ ਗਿਆ ਜੀ, ਉਹਨੇ ਮੇਰਾ ਉਹ ਜਿਹੜਾ ਮਾਈਕ ਸੀ ਉਹਨੂੰ ਸਵਿਚ ਆਫ ਕਰਨ ਦੀ ਕੋਸ਼ਿਸ਼ ਕੀਤੀ ਜੀ, ਔਨ ਕੀਤਾ, ਦੂਜਾ ਖੜਾ ਹੋ ਗਿਆ ਜੀ। ਮਤਲਬ ਇਟ ਵਾਜ਼ ਡਿਸਗਸਟਿੰਗ ਕਿ ਮੈਂ ਹਾਲੇ ਗੱਲ ਸ਼ੁਰੂ ਕੀਤੀ ਹੈ, ਤੁਸੀਂ ਸੁਣੋ ਤਾਂ ਸਹੀ ਮੈਂ ਕਹਿਣ ਕੀ ਜਾ ਰਹੀ ਹਾਂ। ਸਿਰਫ ਡਾਕਟਰ ਕਿਰਪਾਲ ਸਿੰਘ ਦਾ ਨਾਂ ਲਿਆ ਤੇ ਇਹਨਾਂ ਲੋਕਾਂ ਨੇ ਉਸੇ ਵੇਲੇ ਉੱਠ ਕੇ ਤੇ ਰੌਲਾ ਰੱਪਾ ਪਾ ਦਿੱਤਾ ਜੀ, ਔਰ ਇਹਨਾਂ ਨੇ ਮੈਨੂੰ ਬੋਲਣ ਨਹੀਂ ਦਿੱਤਾ। ਤੇ ਹਾਲੇ ਮੈਂ ਬੋਲਣ ਲੱਗੀ ਹਾਂ ਤੇ ਇਹਨਾਂ ਨੇ ਉਤੋਂ ਇਸ਼ਾਰਾ ਉਹਨਾਂ ਨੂੰ ਗ੍ਰੰਥੀਆਂ ਨੂੰ ਕੀਤਾ ਕਿ ਤੁਸੀਂ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ ਤਾਂ ਕਿ ਜਿਹੜਾ ਪੂਰਾ ਹੈਗਾ ਸੀ ਇਜਲਾਸ ਟੂਵਰਡਸ ਕਲੋਜ਼ਰ ਮੂਵ ਕਰੇ ਜੀ। ਜਦੋਂ ਉਹਨਾਂ ਨੇ ਫਿਰ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰਤਾ ਤਾਂ ਦੇਖਿਆ ਮੈਂ ਗੱਲ ਸੁਣਨੀ ਕੋਈ ਨਹੀਂ, ਆਈ ਜਸਟ ਵਾਕਡ ਆਊਟ। ਦਿਸ ਇਜ਼ ਵਾਟ ਹੈਪਨਡ ਜੀ। ਕਿਰਨਜੋਤ ਕੌਰ ਜੀ, ਕੀ ਜਿਹੜਾ ਇਹਦਾ ਕਾਰਨ ਹੈਗਾ, ਤੁਸੀਂ ਡਾਕਟਰ ਕਿਰਪਾਲ ਸਿੰਘ ਦਾ ਨਾਮ ਮੈਂਸ਼ਨ ਕੀਤਾ, ਇਹੀ ਮੰਨਦੇ ਹੋ ਜਾਂ ਇਹਦੇ ਬਿਹਾਈਂਡ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕੋਈ ਘਟਨਾਕ੍ਰਮ ਵਾਪਰਿਆ ਹੈਗਾ, ਜਾਂ ਤੁਹਾਡੀ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਥੋੜੀ ਜਿਹੀ ਜਿਹੜੀ ਵਿਰੋਧਤਾ ਹੈਗੀ ਆ, ਤੁਸੀਂ ਇੱਕ ਵਿਰੋਧ ਦੀ ਲਾਈਨ ਵੀ ਰੱਖੀ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਜੋ SGPC ਦੇ ਵਿੱਚ ਚੱਲ ਰਿਹਾ ਹੈ ਜਾਂ ਜੋ ਅੰਦਰੂਨੀ ਤੌਰ ਤੇ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਉਹ ਠੀਕ ਨਹੀਂ ਹੈਗਾ ਤੇ ਉਹਨੂੰ ਦਰੁਸਤ ਕਰਨ ਦੇ ਲਈ ਅਕਾਲੀ ਦਲ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਇੱਦਾਂ ਦੇ ਜਿਹੜੇ ਤੁਹਾਡੇ ਵਿਚਾਰ ਹੈਗੇ ਨੇ ਉਹ ਵੀ ਕਾਰਨ ਨੇ ਇਸ ਵਿਰੋਧ ਦਾ? ਮੈਂ ਇਹਦੇ ਬਾਰੇ ਸਪੈਕੂਲੇਟ ਨਹੀਂ ਕਰ ਸਕਦੀ, ਹੋ ਸਕਦਾ ਹੋਵੇ, ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਇਸ ਤੋਂ ਹਟ ਕੇ ਵੈਸੇ ਵੀ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਸ਼੍ਰੋਮਣੀ ਕਮੇਟੀ ਦੇ ਇਜਲਾਸ ਦੇ ਵਿੱਚ ਆਮ ਤੌਰ ਤੇ ਮੈਂਬਰਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਜੀ। ਮੇਰੇ ਨਾਲ ਫਸਟ ਹੈਂਡ ਐਕਸਪੀਰੀਅੰਸ ਇਸ ਤਰ੍ਹਾਂ ਦਾ ਹੋਇਆ ਕਿ ਵੀ ਜੇ ਗੱਲ ਕਰਨ ਲੱਗਿਆ ਤੇ ਮਾਈਕ ਹੀ ਖੋਣ ਦੀ ਕੋਸ਼ਿਸ਼ ਕੀਤੀ ਹੈ। ਅਦਰਵਾਈਜ਼ ਵੀ ਅੱਗੇ ਵੀ ਇਹ ਹੁੰਦਾ ਹੈਗਾ ਕਿ ਕੋਸ਼ਿਸ਼ ਇਹਨਾਂ ਦੀ ਹੁੰਦੀ ਹੈ ਕਿ ਜਿਹੜਾ ਮੈਂਬਰ ਹੈ ਉਹਨੂੰ ਘੱਟ ਹੀ ਚਾਂਸ ਮਿਲਦਾ ਹੈਗਾ ਬੋਲਣ ਦਾ ਜੀ। ਤੇ ਜਿਹੜਾ ਇਹ ਡਾਕਟਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਸਾਡੇ ਇੱਕ ਸਿਸਟਮ ਬਣ ਗਿਆ ਹੈਗਾ ਨਾ ਜੀ, ਤੇ ਜੋ ਵੀ ਗੱਲ ਕਰਨੀ ਹੈ ਉਹ ਪਹਿਲੇ ਹੀ ਮਤੇ ਬਣ ਜਾਂਦੇ, ਕਿਉਂਕਿ ਇਸ਼ੂਜ਼ ਤਾਂ ਦੇਖੋ ਪਤਾ ਹੀ ਹੁੰਦੇ ਨੇ ਕਿ ਕੌਮ ਦੇ ਕਿਹੜੇ ਹੈਗੇ, ਪਹਿਲੇ ਹੀ ਮਤਿਆਂ ਵਿੱਚ ਲੈ ਆਂਦੇ ਜਾਂਦੇ ਤੇ ਉਹ ਪਹਿਲੇ ਹੀ ਮਤੇ ਪਾੜ ਦਿੱਤੇ ਜਾਂਦੇ ਨੇ ਸੋ ਦੈਟ ਕੁਛ ਰਹਿ ਨਾ ਜਾਏਗੀ, ਕੋਈ ਕੁਛ ਉੱਠ ਕੇ ਗੱਲ ਕਰ ਸਕੇ। ਤੇ ਸ਼ਾਇਦ ਉਸੇ ਘਟਨਾਕ੍ਰਮ ਦਾ ਹੀ ਇਹ ਇੱਕ ਹੈਗਾ ਸੀ ਫਾਲੋ ਅਪ ਜਿਹਾ ਜੀ। ਤੇ ਜੇ ਮੁੱਦੇ ਦੀ ਗੱਲ ਕਰੀਏ, ਡਾਕਟਰ ਕਿਰਪਾਲ ਸਿੰਘ ਜੇ ਉਹ ਕਮੇਟੀ ਦੇ ਮੈਂਬਰ ਵੀ ਸੀ ਜਿਨ੍ਹਾਂ ਨੇ ਜਿਹੜੀ ਇਹ ਸਿਲੇਬਸ ਦੇ ਨਾਲ ਛੇੜਛਾੜ ਕਰਨ ਦਾ ਜਾਂ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਪਿਛਲੇ ਮਹੀਨਿਆਂ ਦੇ ਵਿੱਚ, ਪਿਛਲੇ ਹਫ਼ਤਿਆਂ ਦੇ ਵਿੱਚ ਉਹਦੇ 'ਤੇ ਕੰਮ ਕਰਨ ਦੀ ਲਾਈਨ ਸੀ, ਉਸ ਕਮੇਟੀ ਦੇ ਮੈਂਬਰ ਵੀ ਸਨ ਡਾਕਟਰ ਕਿਰਪਾਲ ਸਿੰਘ। ਤਾਂ ਕੀ ਇਹ ਉਹਦਾ ਵੀ ਇੱਕ ਇਹਦੇ ਨਾਲ ਜੁੜਦਾ ਹੈਗਾ ਕਿ ਉਹਨਾਂ ਨੇ ਕੋਈ ਅਜਿਹੀ ਲਾਈਨ ਲੈਣ ਦੀ ਕੋਸ਼ਿਸ਼ ਕੀਤੀ ਜਿਹੜੀ ਸ਼੍ਰੋਮਣੀ ਕਮੇਟੀ ਜਾਂ ਜਿਹੜੀ ਅਕਾਲੀ ਦਲ ਹੈਗਾ ਉਹ ਨਹੀਂ ਸੀ ਚਾਹੁੰਦਾ? ਦੇਖੋ, ਜਿਹੜੀਆਂ ਤੁਸੀਂ ਦਸਵੀਂ 12ਵੀਂ ਦੀਆਂ ਕਿਤਾਬਾਂ ਦੀ ਗੱਲ ਕਰ ਰਹੇ ਹੋ ਜੀ, ਇਹ ਜਿਹੜੀਆਂ ਕਿਤਾਬਾਂ ਹੈਗੀਆਂ ਇਹਨਾਂ ਵਾਸਤੇ ਜਿਹੜਾ ਸ਼੍ਰੋਮਣੀ ਕਮੇਟੀ ਨੇ ਪੈਨਲ ਦੇ ਵਿੱਚ ਆਪਣੇ ਹਿਸਟੋਰੀਅਨ ਦਿੱਤੇ ਸੀ, ਜਿਹਨਾਂ ਵਿੱਚ ਡਾਕਟਰ ਬਲਵੰਤ ਸਿੰਘ ਢਿੱਲੋਂ ਤੇ ਡਾਕਟਰ ਇੰਦਰਜੀਤ ਸਿੰਘ ਉਗਵਾਣੀ ਸੀ, ਇਹ ਤਾਂ ਬਹੁਤੀਆਂ ਮੀਟਿੰਗਸ ਦੇ ਵਿੱਚ ਗਏ ਨਹੀਂ, ਥੋੜੀਆਂ ਬਹੁਤ ਮੀਟਿੰਗ ਵਿੱਚ ਗਏ, ਉਸ ਤੋਂ ਬਾਅਦ ਗਏ ਨਹੀਂ ਹੈਗੇ। ਅੱਛਾ, ਪਹਿਲੇ ਤਾਂ ਦੇਖੋ ਰਿਸਪੌਂਸਿਬਿਲਿਟੀ ਉਹਨਾਂ ਬੰਦਿਆਂ ਦੀ ਵੀ ਬਣਦੀ ਹੈ ਕਿ ਜਦੋਂ ਤੁਸੀਂ ਪੈਨਲ ਤੇ ਹਿਸਟੋਰੀਅਨ ਸ਼ਾਮਲ ਕੀਤੇ ਤੇ ਘੱਟੋ ਘੱਟ ਆਪਣੀ ਜ਼ਿੰਮੇਵਾਰੀ ਪੂਰੀ ਤਾਂ ਨਿਭਾਉਣ ਜੀ। ਉਸ ਤੋਂ ਬਾਅਦ ਕਿਤਾਬ ਤਾਂ ਹਾਲੇ ਛਪੀ ਕੋਈ ਨਹੀਂ,
ਕਿ ਜਿਹੜਾ ਇਹ ਜਿਸ ਮੈਨੂਸਕ੍ਰਿਪਟ ਦੀ ਗੱਲ ਹੋ ਰਹੀ ਹੈ ਉਹ ਡਾਕਟਰ JS ਗਰੇਵਾਲ ਨੇ ਮੈਨੂਸਕ੍ਰਿਪਟ ਲਿਖਿਆ, ਡਾਕਟਰ ਕਿਰਪਾਲ ਸਿੰਘ ਨੇ ਤਾਂ ਮੈਨੂਸਕ੍ਰਿਪਟ ਵੀ ਨਹੀਂ ਲਿਖਿਆ ਹੋਇਆ ਜੀ। ਤੇ ਜੇ ਇਹਨਾਂ ਇਸ਼ੂਜ਼ ਦੇ ਉੱਪਰ ਡਿਸਐਗਰੀਮੈਂਟ ਹੈ ਵੀ ਤੇ ਹਾਲੇ ਉਹ ਮਤਲਬ ਪ੍ਰੋਸੈਸ ਹਾਲੇ ਚੱਲਦਾ ਪਿਆ, ਉਸ ਪ੍ਰੋਸੈਸ ਦੇ ਵਿੱਚ ਇਹ ਗੱਲ ਕੀਤੀ ਜਾ ਸਕਦੀ ਹੈ ਜੀ। ਹੁਣ ਅਗਰ ਅਸੀਂ ਦੇਖੀਏ ਜਿਹੜੀ ਪਿਛਲੀ ਜਿਨ੍ਹਾਂ ਕਿਤਾਬਾਂ ਦੀ ਅਸੀਂ ਪੜਚੋਲ ਦੀ ਗੱਲ ਕਰਦੇ ਪਏ ਆ, ਉਹ ਵੀ ਤਾਂ ਅਕਾਲੀ ਦਲ ਦੇ ਰੂਲ ਦੇ ਵੇਲੇ ਹੀ ਸਾਰਾ ਕੁਝ ਸ਼ੁਰੂ ਹੋਇਆ ਸੀ ਕੰਮ ਜੀ। ਉਹ ਜਿਹੜੀਆਂ ਕਿਤਾਬਾਂ ਸੀ ਉਹਦੇ ਵਿੱਚ ਵੀ ਕੋਈ ਕਮਿਊਨੀਕੇਸ਼ਨ ਗੈਪਸ ਹੈਗੇ ਸੀ ਜਿਹਦੇ ਨਾਲ ਕਿ ਇਹਨਾਂ ਦੀ ਸਿਲੇਬਸ ਇਹੋ ਜਿਹਾ ਤਿਆਰ ਹੋਇਆ ਜਿਹਦੇ ਨਾਲ ਕਿ ਸਾਰਿਆਂ ਨੂੰ ਇਤਰਾਜ਼ ਸੀ ਔਰ ਉਹਨੂੰ ਦਰੁਸਤ ਕਰਨ ਦੀ ਇੱਕ ਕੋਸ਼ਿਸ਼ ਸੀ। ਮਿਲ ਰਹੀ ਸੀ, ਹਾਲੇ ਪ੍ਰੋਜੈਕਟ ਪੂਰਾ ਤਾਂ ਹੋਇਆ ਨਹੀਂ, ਕਿਤਾਬ ਤਾਂ ਛਪੀ ਨਹੀਂ, ਸਿਰਫ ਇੱਕ ਮੈਨੂਸਕ੍ਰਿਪਟ ਦੇ ਉੱਪਰ ਇੰਨਾ ਜਿਹੜਾ ਰੌਲਾ ਪਾਇਆ ਹੈਗਾ, ਮੈਨੂੰ ਮਤਲਬ ਸਮਝ ਨਹੀਂ ਆਉਂਦੀ ਕਿਉਂ। ਡਾਕਟਰ ਕਿਰਪਾਲ ਸਿੰਘ ਉਹ ਹਿਸਟੋਰੀਅਨ ਹਨ ਜਿਨ੍ਹਾਂ ਨੇ 60 ਤੋਂ ਵੱਧ ਕਿਤਾਬਾਂ ਲਿਖੀਆਂ। ਅੱਜ ਦੇ ਸਮੇਂ ਦੇ ਜਿਹੜੇ ਸਾਡੇ ਫਾਰਸੀ ਦੇ ਸਕੋਲਰਸ ਹਨ ਉਹਨਾਂ ਵਿੱਚੋਂ ਇੰਨੀ ਸਾਰੀ ਉਮਰ ਉਹਨਾਂ ਨੇ ਰਿਸਰਚ ਵਿੱਚ ਲਾਤੀ। 92-93 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਹੈ। 2014 ਦੇ ਵਿੱਚ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੀਆਂ ਸਰਵਿਸਿਜ਼ ਵਾਸਤੇ ਰੈਕਗਨਾਈਜ਼ ਕੀਤਾ ਗਿਆ ਸੀ ਜੀ। ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਜਿਸ ਤਰੀਕੇ ਦੇ ਨਾਲ ਡੀਲ ਕਰ ਰਹੇ ਹੋ ਇੱਕ ਐਮੀਨੈਂਟ ਹਿਸਟੋਰੀਅਨ ਦੇ ਨਾਲ, ਉਹ ਬੁਰਾ ਲੱਗਾ। ਮੈਨੂੰ ਲੱਗਾ ਕਿ ਅਗਰ ਡਿਸਐਗਰੀਮੈਂਟ ਹੈ ਵੀ ਜੇ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਜੀ ਗਲਤ ਕੁਝ ਕੀਤਾ ਵੀ ਹੈ, ਤੇ ਤਾਂ ਵੀ ਜਦੋਂ ਇਹ ਪ੍ਰੋਸੈਸ ਚੱਲਦਾ ਪਿਆ ਤੇ ਇਹ ਬੜੇ ਆਰਾਮ ਦੇ ਨਾਲ ਗੱਲਬਾਤ ਦੇ ਨਾਲ ਮਸਲੇ ਹੱਲ ਹੋ ਸਕਦੇ ਸੀ ਜੀ। ਤੇ ਇਸ ਸਾਰੇ ਪਾਰਟ ਦੇ ਵਿੱਚ ਜਦੋਂ ਅਸੀਂ ਇਹ ਜਨਰਲ ਇਜਲਾਸ ਇਸ ਵਕਤ ਹੋਇਆ ਵੀ ਹੈਗਾ, ਤਾਂ ਭਾਵੇਂ ਉਹ ਸੁਖਦੇਵ ਸਿੰਘ ਭੌਰ ਹੋਣ ਜਾਂ ਸਿੱਖ ਹਲਕਿਆਂ ਦੇ ਵਿੱਚ ਹੋਰ ਵੀ ਜਿਹੜੇ ਅਕਾਲੀ ਦਲ ਬਾਦਲ ਦੇ ਵਿਰੋਧ ਦੇ ਵਿੱਚ ਖੈਮੇ ਹੈਗੇ ਆ, ਉਹਨਾਂ ਵੱਲੋਂ ਖਾਸਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਸਾਰੇ ਘਟਨਾਕ੍ਰਮ ਦਾ। ਤੇ ਸਿੱਧੀ ਗੱਲ ਇੱਕ ਕਹੀ ਜਾ ਰਹੀ ਹੈ ਕਿ ਇਸ ਵਕਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ, ਉਹ ਅਕਾਲੀ ਦਲ ਬਾਦਲ ਦੇ ਜਿਹੜੇ ਸਰਪ੍ਰਸਤ ਹੈਗੇ ਆ, ਬਾਦਲ ਪਰਿਵਾਰ, ਉਹਨਾਂ ਦੀ ਕਿਤੇ ਨਾ ਕਿਤੇ ਜਗੀਰ ਡਾਇਰੈਕਟਲੀ ਤੌਰ ਤੇ ਬਣਦੀ ਜਾ ਰਹੀ ਹੈ। ਸੋ ਇਹਦਾ ਇਹ ਸ਼ਬਦਾਂ ਦਾ ਜਿਹੜਾ ਤੁਸੀਂ ਕਿੰਨਾ ਕੁ ਇਹਦੇ ਨਾਲ ਰਿਲੇਟ ਕਰਦੇ ਹੋ ਜਾਂ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ SGPC ਦੀ ਜਿਵੇਂ ਤੁਸੀਂ ਵਰਕਿੰਗ ਦੀ ਵੀ ਗੱਲ ਕੀਤੀ ਹੈ ਕਿ ਜਿਹੜੇ ਮਤੇ ਹੈਗੇ ਆ ਉਹ ਪਹਿਲਾਂ ਹੀ ਡਰਾਫਟ ਕਰ ਲਏ ਜਾਂਦੇ ਆ ਤੇ ਉਹਦੇ ਤੇ ਕੋਈ ਬਹੁਤੀ ਡਿਸਕਸ਼ਨ ਨਹੀਂ ਹੁੰਦੀ, ਉਹਦੇ ਤੇ ਕੋਈ ਬਹੁਤੀ ਰਾਏ ਨਹੀਂ ਲਈ ਜਾਂਦੀ। ਸੋ ਕਿਤੇ ਨਾ ਕਿਤੇ ਸਾਰਾ ਹੀ ਜਿਹੜਾ ਇਹ ਪ੍ਰੀ ਪਲਾਨਡ ਜਿਹੜਾ ਸਿਸਟਮ ਹੁੰਦਾ ਇਹ ਕਿੰਨਾ ਕੁ ਜਾਇਜ਼ ਹੈ? ਇਹ ਅੱਜ ਜੇ ਕਹੀਏ ਨਾ ਕਿ ਹੁਣ ਇੱਕ ਇਸ ਵਾਰ ਹੋਇਆ ਜਾਂ 2-4 ਸਾਲਾਂ ਤੋਂ ਹੋਇਆ, ਇਹ ਇਸ ਤਰ੍ਹਾਂ ਨਹੀਂ ਹੈ। ਮੈਂ 1997 ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਚੁਣੀ ਗਈ ਸੀ। ਉਦੋਂ ਤੋਂ ਮੈਂ ਲਗਾਤਾਰ 22 ਸਾਲ ਤੋਂ ਮੈਂਬਰ ਚਲੀ ਆ ਰਹੀ ਹਾਂ। ਤੇ ਮੈਂ ਸ਼ੁਰੂ ਤੋਂ day 1 ਤੋਂ ਹੀ ਇਹ ਦੇਖਿਆ, ਉਦੋਂ ਥੋੜਾ ਸਾ ਪ੍ਰਧਾਨ ਹੁੰਦੇ ਸੀ ਜੀ। ਉਸ ਵਕਤ ਵੀ ਜਿਹੜੇ ਮਤੇ ਹੈਗੇ ਉਹ ਪਹਿਲੇ ਲਿਖ ਲਏ ਜਾਂਦੇ ਸੀ ਕਿਉਂਕਿ ਜਿਹੜੇ ਪੰਥਕ ਇਸ਼ੂਜ਼ ਉਹ ਤਾਂ ਸਾਰਿਆਂ ਦੇ ਸਾਹਮਣੇ ਹੈਗੇ, ਪਤਾ ਹੀ ਹੁੰਦਾ ਸੀ ਕਿਹੜੇ ਇਸ਼ੂਜ਼ ਹੈਗੇ ਜੀ। ਪਰ ਇਹ ਹੁੰਦਾ ਸੀ ਕਿ ਵੀ ਅਗਰ ਕੋਈ ਮੈਂਬਰ ਕੁਛ ਬੋਲ ਲੈਂਦੇ ਸੀ, ਕਈਆਂ ਨੂੰ ਨਹੀਂ ਸੀ ਬੋਲਣ ਦਿੰਦੇ। ਇਹ ਤਾਂ ਸ਼ੁਰੂ ਤੋਂ ਚੱਲਦਾ ਆ ਰਿਹਾ। ਪਰ ਜਿਹੜਾ ਬਿਲਕੁਲ ਹੀ ਸਟੇਜ ਮੈਨੇਜ ਕਰਨ ਵਾਲੀ ਸਾਰੀ ਗੱਲ ਹੈ ਨਾ, ਉਹ ਪਿਛਲੇ ਕੁਝ ਸਮੇਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਮਤਲਬ ਸਿਰਫ ਮੈਂ ਇਹ ਨਹੀਂ ਕਹਿ ਰਹੀ ਕਿ ਸ਼੍ਰੋਮਣੀ ਕਮੇਟੀ ਦੀਆਂ ਮੀਟਿੰਗ ਵਿੱਚ ਕੋਈ ਵੀ ਮੀਟਿੰਗ ਹੋਵੇ, ਉਹਦੇ ਵਿੱਚ ਤਕਰੀਬਨ ਇੱਕ ਚੱਲਣ ਜਿਹੜਾ ਸ਼ੁਰੂ ਹੋ ਗਿਆ, ਭਾਵੇਂ ਪੋਲੀਟੀਕਲ ਮੀਟਿੰਗ ਵੀ ਹੋਵੇ, ਕਿ ਗਿਣਤੀ ਦੇ ਬੰਦੇ ਹਨ ਜਿਨ੍ਹਾਂ ਨੂੰ ਇਨਵਾਈਟ ਕੀਤਾ ਜਾਂਦਾ ਬੋਲਣ ਵਾਸਤੇ, ਤੇ ਨਾਟ ਐਵਰੀਬਡੀ ਇਜ਼ ਇਨਵਾਈਟਡ। ਜੇ ਕੋਈ ਬੋਲਣਾ ਵੀ ਚਾਹੇ ਜ਼ਰੂਰੀ ਨਹੀਂ ਹਰ ਇੱਕ ਨੂੰ ਟਾਈਮ ਮਿਲੇ ਜੀ। ਟਾਈਮ ਕਈ ਵਾਰ ਮਿਲ ਵੀ ਜਾਂਦਾ ਹੈ, ਬਟ ਮਤਲਬ ਜਨਰਲ ਚੱਲਣ ਦੀ ਗੱਲ ਕਰਨੀ ਆ, ਇਹੋ ਜਿਹਾ ਹੋ ਗਿਆ ਹੋਇਆ ਜੀ। ਤੇ ਤੁਹਾਨੂੰ ਲੱਗਦਾ ਵੀ ਇਹਦੇ ਪਿੱਛੇ ਕਾਰਨ ਇਹੀ ਹੈ ਵੀ ਅਕਾਲੀ ਦਲ ਨੂੰ ਤੇ SGPC ਨੂੰ ਜਿਹੜਾ ਹੈਗਾ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਕਿ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਇਸ ਵਕਤ ਬਾਦਲ ਪਰਿਵਾਰ ਦਾ ਹੀ ਗਲਬਾ ਹੈਗਾ ਇਹ ਸਾਰੇ ਸਿਸਟਮ ਦੇ ਉੱਤੇ। ਈਵਨ ਜਿਹੜਾ ਅਕਾਲ ਤਖਤ ਦਾ ਸਾਰਾ ਦਾਰੋਮਦਾਰ ਹੈਗਾ ਉਹ ਵੀ ਇਹਦੇ ਨਾਲ ਉਹਨੂੰ ਵੀ ਢਾਹ ਲੱਗ ਰਹੀ ਹੈ
ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਵੀ ਜਿਹੜਾ ਬਾਦਲ ਪਰਿਵਾਰ ਹੈ ਉਹ ਇਸ ਵੇਲੇ ਕਾਫੀ ਪਾਵਰ ਵੀਲ ਕਰ ਰਿਹਾ ਹੈ। ਪਰ ਜੇ ਅਸੀਂ ਕਹੀਏ ਕਿ ਉਹਨਾਂ ਦਾ ਸਾਰਾ ਹੀ ਉਹਨਾਂ ਦਾ ਇੰਪੈਕਟ ਹੈ ਤੇ ਇਹ ਵੀ ਸਹੀ ਨਹੀਂ ਹੈਗਾ। ਠੀਕ ਹੈ, ਉਹਨਾਂ ਦਾ ਇੰਪੈਕਟ ਹੈ, ਪਰ ਜਿਹੜੇ ਮੈਂਬਰ ਹੈਗੇ ਵਿੱਚ ਮੈਂਬਰ ਆਪਣੀ ਸੋਚ ਰੱਖਣ ਵਾਲੇ ਵੀ ਹੈਗੇ ਜੀ। ਪਰ ਅਕਾਲ ਤਖਤ ਸਾਹਿਬ ਤੇ ਕੋਈ ਡਾਇਰੈਕਟ ਇਸ ਤਰ੍ਹਾਂ ਨਹੀਂ ਹੈ। ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜੇ ਹੈਗੇ ਜਥੇਦਾਰ ਉਹ ਤਾਂ ਹਾਲੇ ਨਵੇਂ ਆਏ ਨੇ, ਉਹਨਾਂ ਬਾਰੇ ਤਾਂ ਹਾਲੇ ਕੋਈ ਕਾਰਵਾਈ ਹੋਏਗੀ ਤਾਂ ਪਤਾ ਲੱਗੇਗਾ ਕਿ ਵੀ ਉਹਨਾਂ ਦੀ ਫੰਕਸ਼ਨਿੰਗ ਕਿਸ ਤਰ੍ਹਾਂ ਦੀ ਹੈ। ਪਰ ਪਿਛਲੇ ਵੀ ਜਿਹੜੇ ਜਥੇਦਾਰ ਸੀ ਉਹ 100% ਇੰਜ ਨਹੀਂ ਸੀ ਹੁੰਦਾ। ਠੀਕ ਹੈ, ਕਈ ਵਾਰ ਮੰਨਦੇ ਸੀ ਪਰ 100% ਨਹੀਂ ਸੀ ਹੁੰਦਾ। ਜੀ ਜੀ ਕਿਰਨਜੋਤ ਕੌਰ ਜੀ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਸਾਰੇ ਇਸ਼ੂ ਦੇ ਉੱਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਤਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਜ਼ਰੂਰ ਪਾਉਂਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ SGPC ਮੈਂਬਰ ਬੀਬੀ ਕਿਰਨਜੋਤ ਕੌਰ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੱਲ੍ਹ ਨੂੰ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।